और बोले, क्या अब भी लेगा मोहम्मद के नाम को? बोले बिलाल, छोड़ूंगा ना खैरुल अनाम को। क्यों मेरी नस नस बोले, नबी नबी मेरी नस नस बोले, नबी नबी मेरी नस नस बोले, नबी नबी। मशहूर कवाल अजीज़ मियाँ ने पूरी दुनिया ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਉਹਨਾਂ ਨੂੰ ਖਾਨਾ ਕਾਬਾ ਦੇ ਸਾਹਮਣੇ ਕਵਾਲੀ ਪੇਸ਼ ਕਰਨ ਦਾ ਇਜਾਜ਼ ਵੀ ਹਾਸਲ ਹੋਇਆ। ਉਹ ਅੱਲਾਹ ਵਾਲਿਆਂ ਨਾਲ ਬੜੀ ਅਕੀਦਤ ਰੱਖਦੇ ਸਨ। ਉਹ ਖੁਦ ਵੀ ਇੱਕ ਸੂਫੀ ਮੁਨਸ਼ ਇਨਸਾਨ ਸਨ। ਪਰ ਉਹਨਾਂ ਨੂੰ ਇੱਕ ਰਾਤ ਕੋਠੇ ਤੇ ਕਿਉਂ ਗੁਜ਼ਾਰਨੀ ਪਈ, ਇਸ ਵੀਡੀਓ ਵਿੱਚ ਅਸੀਂ ਇਹ ਵਾਕਿਆ ਬਿਆਨ ਕਰਾਂਗੇ। कि गर खुदा रूठ जाए तो सजदे करूं, गर सनम रूठ जाए तो मैं क्या करूं, मैं तो सजदे करूं। ਜ਼ਮਾਨਾ ਤਾਲਬ ਇਲਮੀ ਵਿੱਚ ਅਜ਼ੀਜ਼ ਮੀਆਂ ਨੂੰ ਇੱਕ ਕਿਤਾਬ ਫਤੂਹਾਤ ਮੱਕੀਆ ਦੀ ਤਸ਼ਰੀਹ ਵਾਸਤੇ ਕਿਸੇ ਅੱਲਾਹ ਵਾਲੇ ਦੀ ਤਲਾਸ਼ ਸੀ। ਇਸ ਦੌਰਾਨ ਇੱਕ ਸੂਫੀ ਬਜ਼ੁਰਗ ਨਾਲ ਉਹਨਾਂ ਦੀ ਮੁਲਾਕਾਤ ਹੋਈ, ਜਿਨ੍ਹਾਂ ਨੇ ਅਜ਼ੀਜ਼ ਮੀਆਂ ਨੂੰ ਦਿੱਲੀ ਵਿੱਚ ਮੌਜੂਦ ਇੱਕ ਸੂਫੀ ਬਜ਼ੁਰਗ ਮੌਲਾਨਾ ਅਬਦੁਲ ਸਲਾਮ ਦੇ ਬਾਰੇ ਦੱਸਿਆ, ਜਿਹੜੇ ਇਸ ਕਿਤਾਬ ਦੀ ਸਹੀ ਤਸ਼ਰੀਹ ਕਰ ਸਕਦੇ ਨੇ। ਨਾਲ ਹੀ ਉਹਨਾਂ ਨੂੰ ਇਹ ਗੱਲ ਵੀ ਸਮਝਾਈ ਕਿ ਉਹ ਜ਼ਰਾ ਸਖਤ ਮਜ਼ਾਜ ਬਜ਼ੁਰਗ ਨੇ, ਜੇ ਉਹਨਾਂ ਦੀ ਗੱਲ ਨਾ ਮੰਨੀ ਜਾਏ ਤਾਂ ਉਹ ਪੜ੍ਹਾਉਣ ਤੋਂ ਇਨਕਾਰ ਕਰ ਦਿੰਦੇ ਨੇ। ਇਸ਼ਾ ਤੋਂ ਬਾਅਦ ਉਹਨਾਂ ਦੇ ਕਮਰੇ ਵਿੱਚ ਕਿਸੇ ਨੂੰ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ। ਅਜ਼ੀਜ਼ ਮੀਆਂ ਨੇ ਦਿੱਲੀ ਜਾਣ ਦਾ ਇਰਾਦਾ ਕਰ ਲਿਆ। ਇੰਡੀਆ ਦਾ ਵੀਜ਼ਾ ਹਾਸਲ ਕੀਤਾ ਅਤੇ ਬਾਈ ਟ੍ਰੇਨ ਦਿੱਲੀ ਜਾ ਪਹੁੰਚੇ। ਦਿੱਲੀ ਰੇਲਵੇ ਸਟੇਸ਼ਨ ਤੋਂ ਮੌਲਾਨਾ ਅਬਦੁਲ ਸਲਾਮ ਦੇ ਘਰ ਮਗਰਬ ਦੇ ਵਕਤ ਪਹੁੰਚੇ। ਮੌਲਾਨਾ ਅਬਦੁਲ ਸਲਾਮ ਨੇ ਉਹਨਾਂ ਕੋਲੋਂ ਇੱਥੇ ਆਉਣ ਦਾ ਮਕਸਦ ਪੁੱਛਿਆ। ਅਜ਼ੀਜ਼ ਮੀਆਂ ਨੇ ਆਪਣਾ ਮਕਸਦ ਬਿਆਨ ਕੀਤਾ ਤਾਂ ਉਹਨਾਂ ਨੇ ਫਰਮਾਇਆ, ਤੈਨੂੰ ਇਹ ਕਿਤਾਬ ਪੜ੍ਹਾਉਣ ਲਈ ਪਾਕਿਸਤਾਨ ਵਿੱਚ ਕੋਈ ਬੰਦਾ ਨਹੀਂ ਮਿਲਿਆ? ਅਜ਼ੀਜ਼ ਮੀਆਂ ਨੇ ਇਸਰਾਰ ਕੀਤਾ ਤਾਂ ਸੂਫੀ ਸਾਹਿਬ ਨੇ ਫਰਮਾਇਆ, ਫਿਰ ਮੇਰੀ ਇੱਕ ਸ਼ਰਤ ਹੈ, ਜੇ ਤੂੰ ਇਹ ਸ਼ਰਤ ਪੂਰੀ ਕਰ ਸਕਣਾ ਹੈ ਤਾਂ ਮੇਰੇ ਕੋਲ ਆ ਜਾਵੀਂ, ਨਹੀਂ ਤਾਂ ਪਾਕਿਸਤਾਨ ਵਾਪਸ ਚਲਾ ਜਾਵੀਂ। ਸ਼ਰਤ ਇਹ ਕਿ ਇੱਕ ਰਾਤ ਕਿਸੇ ਕੋਠੇ ਤੇ ਗੁਜ਼ਾਰ ਕੇ ਆ। ਇਹ ਸ਼ਰਤ ਸੁਣ ਕੇ ਅਜ਼ੀਜ਼ ਮੀਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਪਰੇਸ਼ਾਨ ਹੋ ਗਏ। ਵਾਪਸੀ ਦਾ ਸੋਚਿਆ ਤਾਂ ਯਾਦ ਆਇਆ ਕਿ ਪਾਕਿਸਤਾਨ ਤੋਂ ਆਉਣ ਲੱਗੇ ਉਸ ਬਜ਼ੁਰਗ ਨੇ ਆਖਿਆ ਸੀ, ਜੇ ਤੂੰ ਉਹਨਾਂ ਕੋਲ ਨਾ ਪੜ੍ਹ ਸਕੇ ਤਾਂ ਵਾਪਸੀ ਤੇ ਦਰਿਆ ਜਮਨਾ ਵਿੱਚ ਛਾਲ ਮਾਰ ਦੇਈਂ। ਇਹ ਗੱਲ ਯਾਦ ਆਈ ਤਾਂ ਅਜ਼ੀਜ਼ ਮੀਆਂ ਨੇ ਸ਼ਰਤ ਪੂਰੀ ਕਰਨ ਦਾ ਇਰਾਦਾ ਕਰ ਲਿਆ। ਆਪਣਾ ਸਮਾਨ ਚੁੱਕਿਆ ਅਤੇ ਬਾਹਰ ਆ ਕੇ ਇੱਕ ਰਕਸ਼ੇ ਵਾਲੇ ਨੂੰ ਉਸ ਬਾਜ਼ਾਰ ਜਾਣ ਦਾ ਆਖਿਆ। ਕੁਝ ਦੇਰ ਬਾਅਦ ਰਕਸ਼ਾ ਇੱਕ 3 ਮੰਜ਼ਲਾ ਬਿਲਡਿੰਗ ਦੇ ਸਾਹਮਣੇ ਰੁਕਿਆ। ਡਰਾਈਵਰ ਨੇ ਉਤਰਨ ਦਾ ਇਸ਼ਾਰਾ ਕੀਤਾ। ਅਜ਼ੀਜ਼ ਮੀਆਂ ਨੇ ਬਿਸਤਰਾ ਮੋਢੇ 'ਤੇ ਲਟਕਾਇਆ, ਬੈਗ ਹੱਥ ਵਿੱਚ ਫੜਿਆ ਅਤੇ ਬਿਲਡਿੰਗ ਦੇ ਅੰਦਰ ਦਾਖਲ ਹੋ ਗਏ। ਬਿਲਡਿੰਗ ਦੇ ਕਮਰਿਆਂ ਅੱਗੇ ਬਰਾਮਦਾ ਸੀ। ਕਮਰਿਆਂ ਅੰਦਰ ਤਵੈਫਾਂ ਮੌਜੂਦ ਸਨ। ਰਾਗ ਰੰਗ ਦੀਆਂ ਮਹਿਫਲਾਂ ਸਜੀਆਂ ਹੋਈਆਂ ਸਨ। ਪਰ ਅਜ਼ੀਜ਼ ਮੀਆਂ ਬਰਾਮਦੇ ਵਿੱਚ ਟੁੱਟਦੇ ਹੋਏ ਦੂਜੇ ਕੋਨੇ 'ਤੇ ਮੌਜੂਦ ਸੀੜੀਆਂ ਚੜ੍ਹ ਗਏ। ਉਤਲੀ ਮੰਜ਼ਲ 'ਤੇ ਵੀ ਬਰਾਮਦੇ ਵਿੱਚ ਚੱਲਦੇ ਹੋਏ ਅਜ਼ੀਜ਼ ਮੀਆਂ ਆਖਰੀ ਕਮਰੇ ਤੱਕ ਪਹੁੰਚੇ। ਕਮਰੇ ਅੰਦਰ 2 ਕੁੜੀਆਂ ਮੌਜੂਦ ਸਨ। ਕਮਰੇ ਅੰਦਰ ਚਟਾਈ ਵਿਛੀ ਹੋਈ ਸੀ, ਜਿਹਦੇ ਉੱਤੇ ਤਬਲਾ ਪਿਆ ਸੀ, ਪਰ ਸਜ਼ਿੰਦਾ ਮੌਜੂਦ ਨਹੀਂ ਸੀ। ਅਜ਼ੀਜ਼ ਮੀਆਂ ਨੇ ਬਿਸਤਰਾ ਅਤੇ ਬੈਗ ਸਾਈਡ 'ਤੇ ਰੱਖਿਆ। ਚਟਾਈ 'ਤੇ ਬਹਿ ਕੇ ਪਰਸ ਖੋਲ੍ਹ ਕੇ ਆਪਣੇ ਸਾਹਮਣੇ ਰੱਖ ਕੇ ਕੁੜੀਆਂ ਨੂੰ ਗਾਣਾ ਸੁਣਾਉਣ ਦਾ ਆਖਿਆ। ਕੁੜੀਆਂ ਨੇ ਹੱਸਣਾ ਸ਼ੁਰੂ ਕਰ ਦਿੱਤਾ। ਅਜ਼ੀਜ਼ ਮੀਆਂ ਪੁੱਛਿਆ, ਹੱਸਦੀਆਂ ਕਿਉਂ? ਕੁੜੀਆਂ ਕਹਿਣ ਲੱਗੀਆਂ, ਪਹਿਲੀ ਵਾਰੀ ਵੇਖਿਆ ਕਿ ਇੱਕ ਤਮਾਸ਼ਬੀਨ ਆਪਣਾ ਬਿਸਤਰਾ ਵੀ ਨਾਲ ਲਿਆਇਆ ਹੈ। ਅਜ਼ੀਜ਼ ਮੀਆਂ ਦੱਸਿਆ ਕਿ ਮੈਂ ਮੁਸਾਫਰ ਹਾਂ ਅਤੇ ਪਾਕਿਸਤਾਨ ਤੋਂ ਆਇਆ। ਕੁੜੀਆਂ ਨੇ ਪੁੱਛਿਆ, ਫਿਰ ਇੱਥੇ ਕੀ ਲੈਣ ਆਇਆ? ਅਜ਼ੀਜ਼ ਮੀਆਂ ਨੇ ਆਪਣੀ ਮਜਬੂਰੀ ਬਾਰੇ ਦੱਸਿਆ ਅਤੇ ਸੂਫੀ ਬਜ਼ੁਰਗ ਦੀ ਸ਼ਰਤ ਦੱਸੀ। ਕੁੜੀਆਂ ਨੇ ਬਜ਼ੁਰਗ ਦਾ ਨਾਂ ਪੁੱਛਿਆ। ਬਜ਼ੁਰਗ ਦਾ ਨਾਂ ਸੁਣ ਕੇ ਉਹ ਕੁੜੀਆਂ ਤਾੜੀ ਮਾਰ ਕੇ ਆਖਣ ਲੱਗ ਪਈਆਂ, ਵਾਅਦਾ ਪੂਰਾ ਹੋ ਗਿਆ, ਵਾਅਦਾ ਪੂਰਾ ਹੋ ਗਿਆ। ਅਜ਼ੀਜ਼ ਮੀਆਂ ਬੜੇ ਹੈਰਾਨ ਹੋਏ ਅਤੇ ਕੁੜੀਆਂ ਕੋਲੋਂ ਮਾਜਰਾ ਪੁੱਛਿਆ। ਕੁੜੀਆਂ ਨੇ ਜਵਾਬ ਦਿੱਤਾ ਕਿ ਅਸੀਂ ਦੋਵੇਂ ਮੁਸਲਮਾਨ ਭੈਣਾਂ ਹਾਂ। 10 ਸਾਲ ਪਹਿਲੇ ਸਾਡੇ ਹਾਲਾਤ ਬੜੇ ਮਾੜੇ ਸਨ। ਇਸ ਬਜ਼ੁਰਗ ਕੋਲੋਂ ਅਸੀਂ ਦੁਆ ਕਰਾਉਣ ਗਈਆਂ ਸੀ। ਉਹਨਾਂ ਸਾਨੂੰ ਫਰਮਾਇਆ ਕਿ ਤੁਸੀਂ ਕੋਈ ਭੈੜਾ ਕੰਮ ਨਹੀਂ ਕਰਨਾ। ਤੁਹਾਡੇ ਕੋਲ ਹਫ਼ਤੇ ਬਾਅਦ 3 ਬੰਦੇ ਗਾਣਾ ਸੁਣਨ ਆਇਆ ਕਰਨਗੇ। ਉਹਨਾਂ ਨੂੰ ਤੁਸੀਂ ਸਿਰਫ ਗਾਣਾ ਸੁਣਾਇਆ ਕਰਨਾ, ਤੁਹਾਡੇ ਹਾਲਾਤ ਬਦਲ ਜਾਣਗੇ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਹਫ਼ਤੇ 3 ਬੰਦੇ ਆ ਕੇ ਸਾਡਾ ਗਾਣਾ ਸੁਣਦੇ ਨੇ ਅਤੇ ਇੰਨੇ ਪੈਸੇ ਸਾਨੂੰ ਦੇ ਜਾਂਦੇ ਨੇ ਕਿ ਅਸੀਂ ਖੁਸ਼ਹਾਲੀ ਦੀ ਜ਼ਿੰਦਗੀ ਗੁਜ਼ਾਰ ਰਹੀਆਂ। ਉਹਨਾਂ ਬੰਦਿਆਂ ਬਾਰੇ ਅਸੀਂ ਨਹੀਂ ਜਾਣਦੀਆਂ ਕਿ ਉਹ ਕਿੱਥੋਂ ਆਉਂਦੇ ਨੇ, ਨਾ ਸਾਨੂੰ ਇਹ ਪਤਾ ਹੈ ਕਿ ਉਹ ਹਿੰਦੂ ਨੇ ਜਾਂ ਮੁਸਲਮਾਨ ਨੇ। ਇਸ ਦੌਰਾਨ ਅਸੀਂ ਕਈ ਵਾਰੀ ਉਸ ਬਜ਼ੁਰਗ ਨੂੰ ਅਰਜ਼ ਕੀਤੀ ਕਿ ਸਾਡੇ ਕੋਲ ਤਸ਼ਰੀਫ ਲਿਆ ਕੇ ਸਾਨੂੰ ਖਿਦਮਤ ਦਾ ਮੌਕਾ ਦਿਓ, ਪਰ ਉਹ ਇੱਕ ਗੱਲ ਕਹਿੰਦੇ ਸੀ ਕਿ ਮੇਰਾ ਇੱਕ ਮਹਿਮਾਨ ਤੁਹਾਡੇ ਕੋਲ ਆਵੇਗਾ, ਮੇਰੀ ਖਿਦਮਤ ਸਮਝ ਕੇ ਉਹਦੀ ਖਿਦਮਤ ਕਰ ਦੇਣਾ। ਬਜ਼ੁਰਗ ਦਾ ਇਹ ਵਾਅਦਾ ਅੱਜ ਪੂਰਾ ਹੋਇਆ ਹੈ। ਤੂੰ ਸਾਡਾ ਭਰਾ ਹੈ ਅਤੇ ਅਸੀਂ ਭਰਾ ਸਮਝ ਕੇ ਤੇਰੀ ਖਿਦਮਤ ਕਰਾਂਗੇ। ਫਿਰ ਉਹ ਅਜ਼ੀਜ਼ ਮੀਆਂ ਨੂੰ ਪਿਛਲੇ ਕਮਰੇ ਵਿੱਚ ਲੈ ਗਈਆਂ। ਉੱਥੇ ਉਹਦਾ ਸਮਾਨ ਰਖਵਾਇਆ, ਖਾਣਾ ਖਿਲਾਇਆ,
ਤੇ ਆਰਾਮ ਦਾ ਕਹਿ ਕੇ ਆਪ ਦੂਸਰੇ ਕਮਰੇ ਵਿੱਚ ਚਲੀਆਂ ਗਈਆਂ। ਅਜ਼ੀਜ਼ ਮੀਆਂ ਸੁਬਾਹ ਉੱਠੇ ਤਾਂ ਨਾਸ਼ਤਾ ਤਿਆਰ ਸੀ, ਕੱਪੜੇ ਇਸਤਰੀ ਕਰਕੇ ਟੰਗੇ ਹੋਏ ਸੀ, ਕਮੀਜ਼ ਦੀ ਜੇਬ ਵਿੱਚ ਪੈਸੇ ਮੌਜੂਦ ਸਨ। ਅਜ਼ੀਜ਼ ਮੀਆਂ ਨੇ ਪੈਸੇ ਲੈਣ ਤੋਂ ਇਨਕਾਰ ਕੀਤਾ, ਪਰ ਕੁੜੀਆਂ ਨੇ ਕਿਹਾ ਤੂੰ ਸਾਡਾ ਭਰਾ ਹੈ, ਤੇਰੀ ਖਿਦਮਤ ਸਾਡਾ ਫਰਜ਼ ਹੈ, ਤੇਰਾ ਸਮਾਨ ਇੱਥੇ ਹੀ ਰਹੇਗਾ। ਤੇ ਉਹਨਾਂ ਕੋਲੋਂ ਸ਼ਾਮ ਨੂੰ ਵਾਪਸ ਆਉਣ ਦਾ ਵਾਅਦਾ ਲਿਆ। ਉੱਥੋਂ ਨਿਕਲ ਕੇ ਅਜ਼ੀਜ਼ ਮੀਆਂ ਬਜ਼ੁਰਗਾਂ ਕੋਲ ਪਹੁੰਚੇ ਤਾਂ ਸੂਫੀ ਸਾਹਿਬ ਨੇ ਪੁੱਛਿਆ, ਹਾਂ ਭਾਈ ਰਿਹਾਇਸ਼ ਦਾ ਇੰਤਜ਼ਾਮ ਠੀਕ ਹੋ ਗਿਆ? ਇਹ ਗੱਲ ਸੁਣ ਕੇ ਅਜ਼ੀਜ਼ ਮੀਆਂ ਹੈਰਾਨ ਹੋ ਕੇ ਹਾਂ ਵਿੱਚ ਜਵਾਬ ਦਿੱਤਾ। ਮੌਲਾਨਾ ਅਬਦੁਲ ਸਲਾਮ ਨੇ ਉਹਨਾਂ ਨੂੰ ਕਿਤਾਬ ਪੜ੍ਹਾਉਣਾ ਸ਼ੁਰੂ ਕਰ ਦਿੱਤੀ। ਅਜ਼ੀਜ਼ ਮੀਆਂ 1.25 ਸਾਲ ਉਹਨਾਂ ਕੋਲ ਦਰਸ ਲੈਂਦੇ ਰਹੇ ਤੇ ਰਿਹਾਇਸ਼ ਉਸ ਕਮਰੇ ਵਿੱਚ ਉਹਨਾਂ ਕੁੜੀਆਂ ਕੋਲ ਰਹੀ ਤੇ ਦੋਨਾਂ ਭੈਣਾਂ ਨੇ ਉਹਨਾਂ ਦੀ ਖੂਬ ਖਿਦਮਤ ਕੀਤੀ। और अब तो जलवा दिखा दो मोहम्मद, अब तो जलवा दिखा दो मोहम्मद, ये जिंदगी का भरोसा नहीं है, अब तो जलवा। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।